ਦੁਨੀਆ ਭਰ 'ਚ ਵਸਦੇ ਪੰਜਾਬੀਓ, ਮੈਂ ਹਿੰਦੁਸਤਾਨ ਦੇ ਚੰਡੀਗੜ੍ਹ ਸ਼ਹਿਰ ਤੋਂ ਸੁਸ਼ੀਲ ਰੁਸਾਂਝ ਤੁਹਾਨੂੰ ਮੁਖਾਤਬ ਹੈ। ਤੁਸੀਂ ਸਾਰੇ ਪੰਜਾਬੀ ਜਦੋਂ ਪੰਜਾਬੀ ਜ਼ੁਬਾਨ, ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਇੱਕ ਮਾਣ ਮਹਿਸੂਸ ਹੁੰਦਾ ਹੈ। ਦੁਨੀਆ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਬੜੇ ਪੰਜਾਬ ਵਸਦੇ ਨੇ। ਇੱਕ ਲਹਿੰਦਾ ਪੰਜਾਬ ਹੈ, ਇੱਕ ਚੜ੍ਹਦਾ ਪੰਜਾਬ ਹੈ, ਇੱਕ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਪੰਜਾਬ ਵਸਦੇ ਨੇ। ਉਹ ਸਾਰੇ ਪੰਜਾਬੀ ਜਿੱਥੇ ਜਿੱਥੇ ਵਸਦੇ ਨੇ ਉਹ ਸੁਖੀ ਵਸਦੇ ਰਹਿਣ, ਇਹ ਸਾਡੀਆਂ ਦੁਆਵਾਂ ਨੇ। ਚੜ੍ਹਦਾ ਅਤੇ ਲਹਿੰਦਾ ਪੰਜਾਬ ਕਦੇ ਇੱਕ ਹੀ ਹੁੰਦੇ ਸੀ। ਜ਼ੁਬਾਨ ਦੇ ਪੱਧਰ 'ਤੇ, ਰਹਿਤਲ ਦੇ ਪੱਧਰ 'ਤੇ ਇਹ ਦੋਵੇਂ ਪੰਜਾਬ ਅੱਜ ਵੀ ਇੱਕ ਨੇ। ਸਿਆਸਤ ਨੇ ਵੰਡੀਆਂ ਪਾ ਦਿੱਤੀਆਂ, ਦੀਵਾਰਾਂ ਖੜੀਆਂ ਕਰ ਦਿੱਤੀਆਂ, ਬਾੜਾਂ ਲਾ ਦਿੱਤੀਆਂ, ਪਰ ਜ਼ੁਬਾਨ ਨੂੰ ਕੈਦ ਨਹੀਂ ਕੀਤਾ ਜਾ ਸਕਦਾ, ਰਹਿਤਲ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਸਾਡੀ ਰਹਿਤਲ, ਸਾਡੀ ਜ਼ੁਬਾਨ ਸਾਡੀ ਇੱਕ ਹੈ ਅਤੇ ਜ਼ੁਬਾਨ ਸਾਡੀ ਮਾਂ ਹੈ, ਸਾਡੀ ਮਾਂ ਇੱਕ ਹੈ। ਸੋ ਜਦੋਂ ਅੱਜ ਮੈਂ ਤੁਹਾਡੇ ਨੂੰ ਮੁਖਾਤਬ ਹੋ ਰਿਹਾ ਅਤੇ ਇਸੇ ਸਮੇਂ ਦੇ ਦੌਰਾਨ ਹੀ ਪਹਿਲੀ ਵਿਸਾਖ ਹੈ ਅਤੇ ਪਹਿਲੀ ਵਿਸਾਖ ਨੂੰ ਪੰਜਾਬੀ ਰਹਿਤਲ ਦਿਹਾੜਾ ਮਨਾਇਆ ਜਾ ਰਿਹਾ। ਪੰਜਾਬੀ ਰਹਿਤਲ ਦਿਹਾੜਾ ਲਾਹੌਰ ਜਿਹਦੇ ਬਾਰੇ ਕਿਹਾ ਜਾਂਦਾ ਹੈ, ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ। ਲਾਹੌਰ ਜਿਹੜਾ ਕਦੇ ਨਹੀਂ ਸੌਂਦਾ, ਉਹ ਲਾਹੌਰ ਜਾਗਦਾ ਹੈ। ਉਹ ਲਾਹੌਰ ਆਪਣੀ ਬੋਲੀ ਦੇ ਮਸਲੇ 'ਤੇ ਵੀ ਜਾਗਦਾ ਹੈ, ਉਹ ਲਾਹੌਰ ਆਪਣੀ ਰਹਿਤਲ ਦੇ ਮਸਲੇ 'ਤੇ ਵੀ ਜਾਗਦਾ ਹੈ। ਸੋ ਲਾਹੌਰ ਦੇ ਵਿੱਚ ਪਹਿਲੇ ਵਿਸਾਖ ਨੂੰ ਪੰਜਾਬੀ ਰਹਿਤਲ ਦਿਹਾੜਾ ਮਨਾਇਆ ਜਾ ਰਿਹਾ। ਅਲਹੰਬਰਾ ਹਾਲ ਦੇ ਬਰਨੀ ਗਾਰਡਨ ਦੇ ਵਿੱਚ ਮੈਂ ਤਮਾਮ ਦੇਖਣ ਸੁਣਨ ਵਾਲੇ ਜਿਹੜੇ ਵੀ ਲਾਹੌਰ ਜਾਂ ਲਾਹੌਰ ਦੇ ਨੇੜੇ ਤੇੜੇ ਵਸਦੇ ਨੇ ਸਾਡੇ ਪੰਜਾਬੀ, ਉਹਨਾਂ ਨੂੰ ਅਪੀਲ ਕਰ ਰਿਹਾ ਕਿ ਜ਼ਰੂਰ ਇਸ ਦਿਹਾੜੇ ਦੇ ਵਿੱਚ ਆ ਕੇ ਸ਼ਰੀਕ ਹੋਣ। ਤੁਸੀਂ ਇਸ ਦਿਹਾੜੇ ਦੇ ਵਿੱਚ ਸ਼ਰੀਕ ਹੋਵੋਗੇ ਤਾਂ ਲਾਜ਼ਮੀ ਤੌਰ ਦੇ ਉੱਤੇ ਦੁਨੀਆ ਭਰ ਦੇ ਵਿੱਚ ਤੁਹਾਡੀ ਆਵਾਜ਼ ਜਾਏਗੀ। ਉਹ ਆਵਾਜ਼ ਇਹੀ ਹੋਏਗੀ, ਅਸੀਂ ਪੰਜਾਬੀ ਇੱਕ ਹੈ। ਲੱਖ ਸਿਆਸਤਾਂ ਸਾਨੂੰ ਵੱਖ-ਵੱਖ ਕਰਨ ਦੀਆਂ ਕੋਸ਼ਿਸ਼ ਕਰਨ, ਉਹਦੇ ਬਾਵਜੂਦ ਅਸੀਂ ਇੱਕ ਹੈ। ਸਾਡੀ ਬੋਲੀ ਇੱਕ ਹੈ, ਸਾਡੀ ਮਾਂ ਇੱਕ ਹੈ। ਸੋ ਇਸ ਦੁਆ ਦੇ ਨਾਲ, ਇਸ ਯਕੀਨ ਦੇ ਨਾਲ ਕਿ ਪੰਜਾਬੀ ਦਾ ਇਹ ਰਹਿਤਲ ਦਿਹਾੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਆਵਾਜ਼ ਬਣੇਗਾ, ਇੱਕ ਐਸੀ ਸੁਰ ਬਣੇਗਾ ਜਿਹੜੀ ਸੁਰ ਹੌਲੀ ਹੌਲੀ ਸਮੂਹ ਗਾਨ ਦੇ ਵਿੱਚ ਤਬਦੀਲ ਹੋਏਗੀ ਅਤੇ ਸਮੁੱਚੀ ਦੁਨੀਆ 'ਚ ਵਸਦੇ ਪੰਜਾਬੀ ਇੱਕ ਹੋਣਗੇ। ਇੱਕ ਹੋ ਕੇ ਇੱਕ ਸੁਰ 'ਚ ਕਹਿਣਗੇ, ਪੰਜਾਬੀ ਬੋਲੀ ਜ਼ਿੰਦਾਬਾਦ, ਸਾਡੀ ਮਾਂ ਪੰਜਾਬੀ ਬੋਲੀ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ।